ਉਹ ਪਿੰਡ ਚੇਤੇ ਆਂਦਾ ਤੁਹਾਨੂੰ? ਬਿਲਕੁਲ ਰਾਤ ਨੂੰ ਸੁੱਤੇ ਪਏ ਖਾਬ 'ਚ ਵੀ ਆ ਜਾਂਦਾ। ਅੱਛਾ ਹਾਂ ਸਹੀ। ਦਿਲ ਕਰਦਾ ਵੇਖਣ ਨੂੰ? ਹਾਂ। ਕੋਈ ਪਿਛਲੇ 73 ਸਾਲਾਂ 'ਚ ਕੋਸ਼ਿਸ਼ ਕੀਤੀ ਜਾਂ ਕਿਸੇ ਨੂੰ ਆਪਣੇ ਦਿਲ ਦਾ ਹਾਲ ਦੱਸਿਆ ਕਿ ਯਾਰ ਮੈਂ ਆਪਣਾ ਪਿੰਡ ਵੇਖਣਾ ਚਾਹੁੰਦਾ, ਮੈਨੂੰ ਕੋਈ ਤਰੀਕਾ ਹੀ ਦੱਸ ਦਿਓ? ਹਾਂ ਕੋਈ ਨਾ, ਜਿਵੇਂ ਇਹਦਾ ਰੌਲਾ ਹੀ ਪਿਆ ਰਿਹਾ ਕੀ ਕਰਨਾ ਜਾ ਕੇ, ਹੁਣ ਕੀ ਜਾ ਕੇ ਕਰਨਾ, ਛੱਡ ਭਲਾ। ਦਿਲ ਤਾਂ ਕਰਦਾ ਰਿਹਾ ਆਪਣੇ ਆਪਣੀ ਜ਼ਮੀਨ ਦੇਖੀਏ, ਆਪਣੇ ਖੂਹ ਦੇਖੀਏ, ਬਾਗ ਦੇਖੀਏ। ਬੰਦਾ ਤੇ ਸ਼ਊਰ ਵੀ ਨਾਲ ਹੀ ਸੌ ਜਾਂਦਾ। ਜਿਹੜਾ ਲਾ ਸ਼ਊਰ ਆ ਨਾ ਉਹ ਜਾਗ ਪੈਂਦਾ, ਉਹ ਫਿਰ ਸਭ ਕੁਛ ਦਿਖਾਉਂਦਾ ਹੈ। ਜਿੱਧਰ ਜਿੱਧਰ ਵੀ ਜਾਣਾ, ਉਹ ਜਗ੍ਹਾ ਵੀ, ਉਹ ਬੰਦੇ ਵੀ, ਸਾਰਾ ਕੁਝ ਅੱਖਾਂ ਮੁਰਿਆ ਅੱਖਾਂ ਮੁਰਿਆ ਜਿਹਨੂੰ ਕਹਿੰਦੇ ਅਸੀਂ ਖਾਬ, ਉਹ ਲਾ ਸ਼ਊਰ ਹੁੰਦਾ। ਲਾ ਸ਼ਊਰ। ਅੱਛਾ, ਜਿਹੜੇ ਹੁਣ ਤੁਹਾਡੇ ਪਿੰਡ 'ਚ ਬੈਠੇ ਆ, ਜਿਹੜਾ ਨਾਂ ਲਿਆ ਤੁਸੀਂ ਪਿੰਡ ਦਾ, ਉਹ ਪਿੰਡ ਵਾਸੀਆਂ ਨੂੰ ਕੋਈ ਸੁਨੇਹਾ ਹੈ ਤੁਹਾਡਾ? ਉਹਨਾਂ ਨੂੰ ਸਲਾਮ ਦਾ ਇਹ ਹੈਗਾ ਵੀ ਜੇ ਲਖਣਕਿਆਂ ਦੇ ਵਿੱਚ ਉਹਨਾਂ ਸਿੰਦਾ ਸਿੰਘ ਜਿੰਦਾ ਹੋਵੇ, ਸਿੰਦਾ ਸਿੰਘ, ਹਾਂ ਅੱਛਾ, ਤੇ ਉਹਨੂੰ ਕਹੇ ਵੀ ਤੈਨੂੰ ਅਦਾਲਤ ਖਾਂ ਯਾਦ ਕਰਦਾ। ਅਦਾਲਤ ਖਾਂ ਤੁਹਾਨੂੰ ਯਾਦ ਕਰਦਾ ਜੇ ਆਪਾਂ ਇਕੱਠੇ ਪੜ੍ਹਦੇ ਸੀ। ਇਕੱਠੇ ਪੜ੍ਹਦੇ ਸੀ, ਠੀਕ ਠੀਕ। ਪੰਜਾਬੀ ਲਹਿਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦਾ ਕਿੱਸਾ, ਪੰਜਾਬ ਦੀ ਕਹਾਣੀ ਲੈ ਕਰਕੇ ਅੱਜ ਅਸੀਂ ਪਹੁੰਚੇ ਹਾਂ ਜੀ 208 ਚੱਕ ਲਾਇਲਪੁਰ। ਮੌਜੂਦਾ ਨਾਮ ਇਹਦਾ ਫੈਸਲਾਬਾਦ ਵੀ ਹੈ। ਕੀ ਹਾਲ ਚਾਲ ਨੇ? ਠੀਕ ਹੋ ਤੁਸੀਂ? ਤਬੀਅਤ ਸੇ ਠੀਕ ਜੇ? ਬਾਬਾ ਜੀ ਨਾਂ ਕੀ ਤੁਹਾਡਾ? ਅਦਾਲਤ ਖਾਂ। ਤੇ ਤੁਹਾਡਾ? ਬਸ਼ੀਰ ਅਹਿਮਦ। ਬਸ਼ੀਰ ਅਹਿਮਦ। ਬਾਬਾ ਜੀ ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ? ਵਾਲਦ ਸਾਹਿਬ ਦਾ? ਰਹਿਮਤ ਖਾਂ। ਦਾਦਾ ਜੀ ਦਾ ਨਾਮ ਯਾਦ ਆ? ਖਵਾਜਾ ਖਾਂ। ਖਵਾਜਾ ਖਾਂ। ਤੇ ਇਸ ਵੇਲੇ ਆਪਾਂ ਜਿਹੜੇ ਪਿੰਡ 'ਚ ਬੈਠੇ ਆ, ਇਸ ਪਿੰਡ ਦਾ ਕੀ ਨਾਮ? 208 ਨਾਮ ਇਹਦਾ ਹੈ ਕੋਈ? 208 ਚੱਕ ਸਿੱਖਾਂ ਵਾਲਾ, ਗੱਟ ਵਾਲਾ। ਅੱਛਾ, ਤੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਮੈਂ 7ਵੀਂ 'ਚ ਪੜ੍ਹਦਾ ਸੀ ਜਦੋਂ ਉਧਰੋਂ ਉੱਠੇ ਹੋ 7ਵੀਂ 'ਚ ਪੜ੍ਹਦੇ? ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਲਗਭਗ? 15-16 ਸਾਲ। ਯਾਨੀ ਕਿ ਹੁਣ 90 ਦੇ ਨੇੜੇ ਹੋ। ਠੀਕ ਹੈ। ਤੇ ਬਜ਼ੁਰਗੋ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਅਲੀ ਮੁਹੰਮਦ। ਦਾਦਾ ਜੀ ਦਾ ਨਾਮ ਯਾਦ? ਨਵਾਬ ਖਾਂ। ਤੇ ਇਹ ਤੁਸੀਂ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਏ ਹੋ। ਕਿਹੜਾ ਪਿੰਡ ਸੀ ਤੁਹਾਡਾ? ਦੋਵੇਂ ਇੱਕੋ ਪਿੰਡ ਦੇ? ਬਾਮੂਵਾਲ, ਤਹਿਸੀਲ ਪਲਤ। ਅੱਛਾ, ਜ਼ਿਲ੍ਹਾ ਜਲੰਧਰ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਬਾਮੂਵਾਲ, ਇਹਦੇ ਲਾਗੇ ਕਿਹੜੇ ਪਿੰਡ ਸੀਗੇ? ਲਖੜਕੇ ਪੱਡੇ। ਅੱਛਾ। ਮੁੱਦੋਵਾਲ ਸਿੱਖਾਂ ਦਾ, ਕੁੱਦੋਵਾਲ ਸਿੱਖਾਂ ਦਾ, ਅੱਛਾ, ਧੀਰਪੁਰ ਸਿੱਖਾਂ ਦਾ। ਧੀਰਪੁਰ। ਇਹ ਚਾਰੇ ਪਿੰਡ ਸੀ ਲਾਗੇ ਇਹ ਪਿੰਡ ਸੀ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਇਹ ਸਾਲਮ ਸੀ ਜਾਂ ਇਹਦੇ ਵਿੱਚ ਹਿੰਦੂ, ਸਿੱਖ, ਬਾਕੀ ਕੌਮਾਂ ਵੀ ਵਸਦੀ? ਕੋਈ ਨਹੀਂ। ਇੱਕ ਘਰ ਰਾਈਆਂ ਦਾ ਸੀ, ਬਾਕੀ ਤਮਾਮ 2 ਘਰ ਤੇਲੀਆਂ ਦੇ ਸੀ, 2 ਘਰ ਮੋਚੀਆਂ ਦੇ ਸੀ। ਇਹਨਾਂ ਤੋਂ ਇਲਾਵਾ ਬਾਕੀ ਸਾਰੇ ਅਸੀਂ ਰਾਜਪੂਤ ਸੀ। ਠੀਕ ਹੈ। ਤੇ ਲਾਗੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਇੱਕ ਪਿੰਡ ਦਾ ਨਾਂ ਸਿੱਖਾਂ ਵਾਲਾ ਵੀ ਦੱਸਿਆ, ਉਹਦੇ ਵਿੱਚ ਸਿੱਖ ਰਹਿੰਦੇ ਸੀਗੇ? ਜਿਹੜਾ ਲਖੜਕੇ ਪੱਡੇ ਸੀ ਨਾ, ਲਖੜਕੇ ਪੱਡੇ, ਉਹ ਪਿੰਡ ਬਹੁਤ ਵੱਡਾ ਸੀ। ਅੱਛਾ। ਮੁੱਦੋਵਾਲ ਦੇ ਵਿੱਚ ਸਿਰਫ 4-5 ਘਰ ਕਮੀਆਂ ਦੇ ਸੀ ਤੇ 4-5 ਘਰ ਸਿੱਖਾਂ ਦੇ। ਅੱਛਾ, ਛੋਟਾ ਸੀ। ਕੁੱਦੋਵਾਲ ਜਿਹੜਾ ਵਾ ਉਹਦੇ ਵਿੱਚ ਵੀ 4-5 ਘਰ ਸਿੱਖਾਂ ਦੇ ਸੀ, ਬਾਕੀ ਸਾਰੇ ਆ ਕਮੀ ਕਾਰੀ ਸੀਗੇ, ਹੋਰ ਕੋਈ ਨਹੀਂ। ਧੀਰਪੁਰ ਦੇ ਵਿੱਚ ਸੀਗਾ ਮਈਆ ਸਿੰਘ, ਉਹਦਾ ਪੁੱਤਰ ਸੀ ਸੁੰਦਰ ਸਿੰਘ। ਅੱਛਾ। ਅੱਗੋਂ ਉਸ ਤੋਂ ਪਰਾਂ ਹੈਗਾ ਸੜਕ ਦੇ ਨਾਲ ਸੀਗਾ ਆੜੀ ਅੰਮ੍ਰਿਤਸਰੋਂ ਜਾਂਦੀ ਆ। ਅੱਛਾ। ਇਹਦੇ ਉੱਤੇ ਦਿਆਲਪੁਰ। ਉਹਦੇ ਵਿੱਚ ਰਲਮੇ ਸੀ, ਉਹਦੇ ਵਿੱਚ ਕਸਾਈ ਵੀ ਸੀ, ਉਹਦੇ ਵਿੱਚ ਰਾਈ ਵੀ ਸੀ, ਉਹਦੇ ਵਿੱਚ ਮਾਛੀ ਵੀ ਸੀਗੇ, ਉਹਦੇ ਵਿੱਚ ਸਿੱਖ ਵੀ ਸੀ। ਅੱਛਾ, ਸਹੀ ਹੋ ਗਿਆ। ਅੱਛਾ, ਜਿਸ ਤਰ੍ਹਾਂ ਤੁਸੀਂ 2-4 ਨਾਮ ਲਏ ਨੇ, ਜਾਂ ਬਾਕੀ ਪਿੰਡਾਂ 'ਚ ਜਿਹੜੇ ਸਿੱਖ ਹਿੰਦੂ ਵਸਦੇ ਸੀ, ਕਦੀ ਇੰਜ ਤੇ ਨਹੀਂ ਹੋਇਆ ਕਿ ਆਪਸ ਦੇ ਵਿੱਚ, ਜ਼ਾਹਰ ਤੁਸੀਂ ਹਜ਼ਾਰਾਂ ਸਾਲ ਦੇ ਇਕੱਠੇ ਬੈਠੇ ਹੋਣੇ ਆ ਪਿਓ ਦਾਦੇ ਤੋਂ, ਕਦੀ ਇੰਜ ਤੇ ਨਹੀਂ ਹੋਇਆ ਕਿ ਸਿੱਖਾਂ ਨੇ ਤੁਹਾਨੂੰ ਕਿਸੇ ਗੱਲ ਤੇ ਤੁਹਾਨੂੰ ਰੋਕਿਆ ਹੋਵੇ ਜਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਰੋਕਿਆ? ਕੋਈ ਇਸ ਤਰ੍ਹਾਂ ਦੀ ਗੱਲ ਤੇ ਨਹੀਂ ਸੀਗੀ? ਭਾਈਚਾਰਾ ਸੀ, ਕੋਈ ਗੱਲ ਨਹੀਂ ਸੀ। ਸ਼ਾਦੀਆਂ ਦੀ ਉਹ ਵੀ ਸਾਨੂੰ ਸੱਦੇ ਸੀ, ਅਸੀਂ ਵੀ ਉਹਨਾਂ ਨੂੰ ਸੱਦੇ ਸੀ। ਅੱਛਾ। ਹਾਲ ਵੀ ਕਿਸੇ ਵੇਲੇ ਇਕੱਠੇ ਤੇ ਜ਼ਿਆਦਾ ਰਕਬਾ ਹੋਵੇ ਰੀਜਨ ਵਾਲਾ ਤੇ ਉਹਨਾਂ ਦੇ ਵੀ ਹਾਲਾ ਜਾਣੇ, ਸਾਡੇ ਵੀ ਹਾਲੇ ਚੱਲ ਜਾਣੇ, ਇਕੱਠੇ ਸੀਗੇ।
ਮਤਲਬ ਕਦੀ ਇੰਜ ਨਹੀਂ ਹੋਇਆ ਕਿ ਜਿਸ ਤਰ੍ਹਾਂ ਤੁਹਾਨੂੰ ਲੱਗਿਆ ਹੋਵੇ ਕਿ ਅਸੀਂ ਕੋਈ ਵੱਖਰੇ ਨਹੀਂ, ਜਿਹੜੇ ਹਾਂ ਉਹ ਮਜ਼ਹਬ ਦੇ ਉਹ ਕੋਈ ਵੱਖਰੇ ਮਜ਼ਹਬ ਦੇ? ਬਹੁਤ ਸਾਰੇ ਬਸ ਉਹਦੇ ਇਹ ਵਧੀਆ ਸੀ ਮਤਲਬ ਕਿ ਬਹੁਤ ਸੋਹਣਾ ਵਧੀਆ ਸੀ। ਹੂੰ ਇਹ ਮੋਦੋਵਾਲ ਜਿਹੜਾ ਸੀ ਨਾ, ਅੱਛਾ ਇਹ ਸਾਤੋਂ ਸਾਰਾ 7 ਮਰਬੇ ਸੀ 7 ਮੁਰੱਬੇ ਸੀ, ਹੈ। ਠੀਕ ਉਹਦੇ ਵਿੱਚ ਸਾਰੇ ਜ਼ਿਆਦਾ ਟਹਿਲ ਸਿੰਘ ਤਰਖਾਣ ਸੀਗਾ, ਅਛਰ ਸਿੰਘ ਤਰਖਾਣ ਸੀ, ਅਰਜਨ ਸਿੰਘ ਸੀ, ਹੂੰ ਰੂੜ ਸਿੰਘ ਸੀ, ਬੂੜ ਸਿੰਘ ਸੀ ਹੂੰ ਤੇ ਗੋਪਾਲ ਸਿੰਘ ਸੀਗਾ। ਗੋਪਾਲ ਸਿੰਘ ਸੀ। ਇਹ ਕਿਹੜੇ ਪਿੰਡ ਦੇ ਨਾਂ ਤੁਸੀਂ ਦੱਸਣ ਦੇ ਹੋ? ਬੁੱਧੋਵਾਲ। ਬੁੱਧੋਵਾਲ। ਤੁਹਾਨੂੰ ਤੇ ਬਿਲਕੁਲ ਨਾਮ ਉਹਨਾਂ ਦੇ ਬਿਲਕੁਲ ਯਾਦ ਨੇ। ਯਾਦ ਹੈ। ਜਿਹੜਾ ਲਖੜ ਕੇ ਸੀਗਾ ਉਹ ਬਹੁਤ ਪਿੰਡ ਵੱਡਾ ਸੀ ਅੱਛਾ ਤੇ ਉਹਦੇ ਵਿੱਚ ਮੁਸਲਮਾਨ ਤੇਲੀਆਂ ਦੇ ਘਰ ਵੀ ਸੀ, ਹੂੰ ਕਮਾਰਾਂ ਦੇ ਘਰ ਵੀ ਸੀ ਅੱਛਾ ਤੇ ਲੋਹਾਰਾਂ ਦੇ ਘਰ ਸੀਗੇ। ਅੱਛਾ ਉਹ ਪਿੰਡ ਤੋਂ ਬਾਹਰਲੀ ਸਾਈਡ ਤੇ ਵਸਦੇ ਸੀ। ਹੂੰ ਉਹਦੇ ਵਿੱਚ ਵੀ ਸਾਡੇ ਆਦੀ ਹੁੰਦੇ ਸੀ, ਉਹਨਾਂ ਨੂੰ ਆਦੀ ਸਾਦੇ ਸੀ। ਉਹ ਰਾਹ ਦੇ ਵਿੱਚ ਉਹਨਾਂ ਦਾ ਸੜਕ ਦੇ ਨਾਲ ਖੂਹ ਸੀਗਾ ਹੂੰ ਤੇ ਉਸ ਜਿਸ ਵੇਲੇ ਅਸੀਂ ਸਕੂਲੋਂ ਨਿਕਲਣਾ ਤੇ ਉਸ ਖੂਹ ਤੇ ਆ ਕੇ ਬਹਿਣਾ, ਨਹਾਉਣਾ, ਨਹਾ ਕੇ ਫਿਰ ਆਪਣੇ ਪਿੰਡ ਨੂੰ ਆਉਣਾ। ਅੱਛਾ ਉਹ ਉਹਨਾਂ ਨੂੰ ਆਦੀ ਵੱਜਦੇ ਸੀ। ਉਦਾਂ ਉਹਦਾ ਵੀ ਲਾਭ ਸਿੰਘ ਖੈਰਾ ਤੇ ਕੇਰ ਸਿੰਘ ਖੈਰਾ, ਅੱਛਾ ਸਿੰਧ ਸਿੰਘ, ਅੱਲਾ ਜਾਣੇ ਹੁਣ ਉਹ ਹੈਗੇ ਹੈਗੇ। ਨਾ ਤੁਹਾਨੂੰ ਸਾਰਿਆਂ ਦੇ ਬਿਲਕੁਲ ਸਹੀ ਆ। ਤੇ ਉਹਨਾਂ ਨਾਲ ਮਿਲਦੇ ਖੇਲਦੇ ਸੀ ਉੱਥੇ? ਮਿਲਦੇ ਗਿਲਦੇ ਮੇਲਿਆਂ ਤੇ, ਛਿੰਝਾਂ ਤੇ, ਅੱਛਾ। ਉਦਾਂ ਵੀ ਕਾਰੋਬਾਰ ਤੇ ਵੀ ਸਭ ਕੁਝ ਇਕੱਠੇ ਸੀ। ਇਕੱਠੇ ਅੱਛਾ ਤੁਸੀਂ ਜਿਹੜੀ 7ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ, ਜੀ। ਜਿਸ ਸਕੂਲ ਦੇ ਵਿੱਚ ਪੜ੍ਹਦੇ ਸੀ, ਉਸ ਸਕੂਲ ਦਾ ਕੀ ਨਾਂ ਸੀਗਾ? ਨਰਾਲਾ। ਨੜਾਲਾ। ਉੱਥੇ ਸਿੱਖ, ਮੁਸਲਮਾਨ, ਹਿੰਦੂ ਬੱਚੇ ਸਾਰੇ ਪੜ੍ਹਦੇ ਸੀ? ਸਾਰੇ ਕੋਈ ਬੱਚਿਆਂ ਦੇ ਨਾਂ ਯਾਦ ਹੈ ਤੁਹਾਨੂੰ? ਬੱਚਿਆਂ ਦੇ ਨਾਂ ਯਾਦ ਹੈਗੇ ਆ ਵੀ ਜਿਹੜੇ ਹੈਗੇ ਆ ਕੋਂਦੀ ਬਾਹਮਣ, ਉਹਦੇ ਮੁੰਡੇ ਸੀਗੇ ਇੱਕ ਦੇਸਰਾਜ, ਦੇਸਰਾਜ, ਇੱਕ ਬਿਸ਼ੰਬਰ ਦਾਸ, ਅੱਛਾ ਉਹ ਮੇਰੇ ਨਾਲ ਪੜ੍ਹਦੇ ਸੀ। ਅੱਛਾ ਤੇ ਸ਼ਿਵ ਸਿੰਘ ਜਿਹੜਾ ਸੀਗਾ ਉਹ ਮਾਸਟਰ ਸੀਗਾ, ਉਹ ਚੌਥੀ ਜਮਾਤ ਦਾ ਮਾਸਟਰ ਸੀ। ਅੱਛਾ ਜਿਹੜਾ ਦੇਸਰਾਜ ਸੀਗਾ ਬਾਹਮਣ, ਉਹ 8ਵੀਂ ਜਮਾਤ ਦਾ ਮਾਸਟਰ ਸੀਗਾ। ਅੱਛਾ ਜ਼ਬਰਦਸਤ। ਤੇ ਉਹ ਸਕੂਲ ਦੇ ਵਿੱਚ ਕਦੀ ਇੰਜ ਤੇ ਨਹੀਂ ਹੋਇਆ ਕਿ ਮਤਲਬ ਕਿ ਕੋਈ ਮਜ਼ਹਬੀ ਤਾਸੁਬ ਪਾਇਆ ਗਿਆ ਹੋਵੇ? ਨੋ ਨੋ, ਇਹ ਪਤਾ ਹੀ ਨਹੀਂ ਸੀ ਕਿਸੇ ਨੂੰ। ਅੱਛਾ ਹਾਂ ਨਾ, ਇਹ ਤਾਂ ਪਤਾ ਹੀ ਨਹੀਂ ਸੀ। ਬੜਾ ਅਮਨ ਮੁਲਕ ਸੀ। ਅਮਨ ਬੜਾ ਸਾਡਾ ਅਮਨ ਹੀ ਬੜਾ ਸੀ। ਤੁਸੀਂ ਉੱਥੇ ਜਾਂਦੇ ਰਹਿੰਦੇ ਸੀ ਪਿੰਡਾਂ 'ਚ? ਹਾਂ ਜਾਂਦੇ ਰਹੀ ਸੀ। ਉਹ ਛਿੰਦਾ ਸਿੰਘ ਜਿਹੜਾ ਮੁੰਡਾ ਸੀਗਾ, ਉਹ ਮੇਰਾ ਹਾਣੀ ਸੀਗਾ ਤੇ ਉਹ ਆਪਣੇ ਪਿੰਡ ਨੂੰ ਲੈ ਜਾਂਦਾ ਸੀ, ਨਾਲ ਲੈ ਜਾਣਾ, ਘਰ ਲੈ ਜਾਣਾ। ਘਰ ਲੈ ਜਾਣਾ। ਹੈ ਮੇਰੇ ਕੋਲ ਆਉਣਾ, ਮੈਂ ਵੀ ਉਹਦੀ ਖਿਦਮਤ ਕਰਨੀ। ਅੱਛਾ ਭਰਾਵਾਂ ਵਾਲੀ ਗੱਲ ਸੀ। ਭਰਾਵਾਂ ਵਾਲੀ ਗੱਲ ਸੀਗੀ। ਤੇ ਨਨਕਾਣੇ ਜਿਸ ਵੇਲੇ ਉਹ ਟੁਬੜੀ ਲੱਗਦੀ ਆ 8 ਮੱਘਰ ਤੇ, ਅੱਛਾ ਤੇ ਉਹ ਉੱਥੋਂ ਆਇਆ ਸੀਗਾ ਉਹ ਅੱਛਾ ਲਖਣਕਿਆਂ ਚੋਂ। ਅੱਛਾ ਉਹਨੇ ਵੀ ਮੈਨੂੰ ਸਿਆਲ ਲਿਆ, ਮੈਂ ਵੀ ਉਹਨੂੰ ਸਿਆਲ ਲਿਆ ਸੀ। ਮੇਰੇ ਘਰੇ ਬੈਠੇ ਰਹੇ, ਚਾਹ ਪੜਾਈ ਹੈ ਤੇ ਸਾਰਾ ਹਾਲ ਵਾਲ ਦੱਸਦਾ ਰਿਹਾ, ਏਦਾਂ 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 ਹੈ। ਚਲੋ ਇੱਧਰ ਵਾਲੀਆਂ ਗੱਲਾਂ ਤੁਹਾਡੇ ਕੋਲ ਬਾਅਦ 'ਚ ਪੁੱਛਦੇ ਹਾਂ। ਅਸੀਂ ਪਹਿਲੇ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਜਿਹੜੇ ਉੱਧਰ ਦੀਆਂ ਗੱਲਾਂ ਨੇ, ਤੁਹਾਡੇ ਉੱਧਰ ਪਿੰਡ ਦੀਆਂ ਗੱਲਾਂ ਨੇ, ਉਹ ਤੁਹਾਡੇ ਕੋਲ ਪੁੱਛਦੇ ਆ। ਅੱਛਾ ਬਜ਼ੁਰਗੋ, ਜਦੋਂ ਸਾਰਾ ਕੁਝ ਠੀਕ ਠਾਕ ਸੀ, ਫਿਰ ਤੁਸੀਂ ਪਿੰਡ ਤੋਂ ਆਪ ਇੱਥੇ ਉੱਠ ਕੇ ਆਏ ਜਾਂ ਤੁਹਾਨੂੰ ਉਠਾਇਆ ਗਿਆ? ਇਹ ਐਲਾਨ ਹੋਇਆ ਜੀ, ਐਲਾਨ ਹੋਇਆ ਤੇ ਤੁਹਾਡਾ ਵੀ ਪਾਕਿਸਤਾਨ ਲਾਹੌਰ ਬਣ ਗਿਆ ਤੇ ਤੁਸੀਂ ਹੁਣ ਜਿਹੜਾ ਇਹ ਘਰ-ਬਾਰ ਜਾਇਦਾਦਾਂ ਛੱਡ ਦਿਓ। ਛੱਡ ਦਿਓ। ਲੇਕਿਨ 47 ਤੋਂ ਪਹਿਲੇ ਕਦੀ ਇੰਜ ਹੋਇਆ ਵਾ ਕਿ ਪਾਕਿਸਤਾਨ ਦੀ ਕੋਈ ਗੱਲ ਹੋਈ ਹੋਵੇ ਜਾਂ ਕੋਈ ਗੱਲ ਹੋਈ ਹੋਵੇ? ਕਿ ਪਾਕਿਸਤਾਨ ਦਾ ਇਹਦਾ ਜ਼ਿਕਰ ਹੀ ਕੋਈ ਨਹੀਂ ਸੀਗਾ। ਇਹੋ ਹੁੰਦਾ ਸੀਗਾ ਬਲੇ ਵੀ ਜੇ ਕੋਈ ਬਾਦਸ਼ਾਹੀ ਬਦਲੀ ਹੈ ਤੇ ਦਿਹਾੜੀ ਡੰਗ ਰੌਲਾ ਦਿੱਲੀ 'ਚ ਪੈ ਗਿਆ, ਲਾਹੌਰ 'ਚ ਪੈ ਗਿਆ, ਮੁੜ ਕੇ ਚੁੱਪ-ਚਾਪ ਹੋ ਗਏ। ਕੋਈ ਵੰਡ ਦਾ ਰੌਲਾ ਤੇ ਨਹੀਂ ਪਿਆ ਸੀ 47 ਤੋਂ ਪਹਿਲੇ ਪਿੰਡ 'ਚ ਖਬਰ ਆਈ ਹੋਵੇ? ਨਾ ਕੋਈ ਨਾ। ਉਹ ਤਾਂ ਜਿਸ ਲਈ ਸਾਡੇ ਕੋਲ ਸੀਗੀ ਗੰਨੇ ਦੀ ਮਿੱਲ ਹਮੀਰਾ ਹੈ, ਹਮੀਰਾ ਵੀ ਸਾਡੇ ਲਾਗੇ ਸੀ ਰਾਜਪੂਤਾਂ ਦਾ, ਤੇ ਉਹ ਉੱਥੇ ਸੀ ਮਿੱਲ ਗੰਨੇ ਦੀ। ਅੱਛਾ 703 ਮੀਲ ਦੇ ਫਾਸਲੇ ਤੇ ਸੀ। ਉਸ ਵੇਲੇ ਸਾਨੂੰ ਪਤਾ ਲੱਗਾ ਵੀ ਲਾਲ ਝੰਡਾ ਉੱਤੇ ਚੜਿਆ, ਚਿਮਨੀ ਤੇ ਲੱਗਾ ਬੱਧਾ। ਉਸ ਵੇਲੇ ਸਾਨੂੰ ਪਤਾ ਲੱਗਾ ਵੀ ਅਸੀਂ ਹੁਣ ਚਲੇ ਜਾਣਾ। ਅੱਛਾ ਤੇ ਫਿਰ ਉਠਾਇਆ ਗਿਆ, ਮਤਲਬ ਤੁਸੀਂ ਦੱਸਿਆ ਕਿ ਐਲਾਨ ਹੋ ਗਿਆ ਪਿੰਡ 'ਚ? ਉਹਨਾਂ ਨੇ ਇਹ ਐਲਾਨ ਵੀ ਕੀਤਾ ਵੀ ਤੁਸੀਂ ਵੀ ਕੈਂਪ ਬਣਾ ਲਓ। 20 ਪਿੰਡਾਂ ਦਾ ਇੱਥੇ ਬਣ ਗਿਆ, 30 ਦਾ ਉੱਥੇ ਬਣ ਗਿਆ। ਇਸੇ ਤਰ੍ਹਾਂ ਸਾਡਾ ਕੈਂਪ ਜਿਹੜਾ ਸੀ 84 ਪਿੰਡਾਂ ਦਾ। 84 ਪਿੰਡ ਇਕੱਠੇ ਹੋਏ ਸੀ? 84 ਕਿਹੜੀ ਜਗ੍ਹਾ 'ਚ? ਦਬੋਲੀ ਤੇ ਨਰਾਲੇ ਦੇ ਵਿੱਚ ਸਨ। ਪਿੰਡ ਤੇ ਕੋਈ ਹਮਲਾ ਤੇ ਨਹੀਂ ਹੋਇਆ ਕਿ ਨਾ ਆਪੇ ਹੀ ਤੁਸੀਂ ਵੱਡਿਆਂ ਨੇ ਗੱਲਾਂ ਬਾਤਾਂ ਕਰਕੇ ਤੇ ਕੈਂਪ 'ਚ ਆ ਗਏ? ਕੈਂਪ 'ਚ ਆ ਗਏ। ਅੱਛਾ ਗੱਡੇ ਵੀ ਲੈ ਆਂਦੇ, ਢੱਗੇ ਵੀ ਲੈ ਆਂਦੇ, ਆਪਣਾ ਬੜਾ ਅਮਨ ਦਾ ਕਾਫਲਾ ਆਇਆ ਸਾਡਾ। ਕਾਫਲਾ ਇਹ ਫਿਰ ਦੋ ਥਾਈਂ ਕੀਤਾ।
ਦੋ ਥਾਈ ਹੋਏ ਹਾਂ, ਦੋ ਅੱਧਾ ਪਹਿਲਾਂ ਲਿਆਂਦਾ, ਲਾਹੌਰ ਛੱਡ ਗਏ ਉਹਨਾਂ ਸਾਨੂੰ ਫਿਰ ਜਾ ਕੇ ਅੱਧੇ ਲਿਆਂਦਾ। ਸਾਰਾ ਨਹੀਂ ਸੀ, ਕਾਬੂ ਨਹੀਂ ਸੀ ਆ ਸਕਦਾ, ਫੌਜ ਥੋੜੀ ਸੀ। ਅੱਛਾ ਅੱਛਾ, ਉਧਰੋਂ ਉਧਰ ਜਦੋਂ ਬੈਠੇ ਰਹੇ ਜੀ। ਤੇ ਜਿਹੜੇ ਤੁਹਾਡੇ ਨਾਲ ਵਸਿੰਦੇ ਸਿੱਖ ਸੀ ਉੱਥੇ ਦੇ, ਹਾਂ, ਉਹਨਾਂ ਨੇ ਕੋਈ ਮਤਲਬ ਕਿ ਤੁਹਾਨੂੰ ਤੰਗ ਤੇ ਨਹੀਂ ਕੀਤਾ ਨਾ, ਜਾਂ ਨਾ ਕੋਈ ਤੰਗ ਨਹੀਂ ਕੀਤਾ ਸਾਨੂੰ। ਕੈਂਪ ਤੋਂ ਬਾਹਰ ਬਹਿ ਕੇ ਨਾ ਤੇ ਉਹਨੂੰ ਸਾਨੂੰ ਘੇ ਵੀ ਦਿੰਦੇ, ਦੇ ਕੇ ਜਾਂਦੇ ਰਹੇ, ਸ਼ੱਕਰ ਗੁੜ ਵੀ ਦਿੰਦੇ ਜਾਂਦੇ। ਉਹ ਸਿੱਖ? ਅੱਛਾ, ਹਾਂ, ਸਹੀ। ਉਹ ਕਹਿੰਦੇ ਜੀ ਇਹ ਤਾਂ ਰੱਬ ਦਾ ਭਾਣਾ ਤੇ ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ। ਤੇ ਹੱਸੀ ਖੁਸ਼ੀ ਉਹ ਪਿੰਡ ਛੱਡਤਾ ਜਾਂ ਦਿਲ 'ਚ ਕੋਈ ਹੈ ਸੀ, ਜਿੱਦਾਂ ਅੱਜ ਕੋਈ ਮੈਨੂੰ ਆਖੇ ਕਿ ਇਹ ਗਲਾਸ ਹੀ ਜਿਹੜਾ ਛੱਡ ਜਾ? ਗੱਲ ਸੁਣੋ ਜੀ, ਤੇ ਜਦੋਂ ਆਰਡਰ ਹੋ ਗਿਆ ਕਿ ਤੁਹਾਡਾ ਪਾਕਿਸਤਾਨ ਆਉਂਦਾ, ਤੁਹਾਨੂੰ ਉੱਠਣਾ ਪੈਣਾ ਹੁਣ, ਹੈ ਉਸ ਵੇਲੇ ਅਸੀਂ ਫਿਰ ਮਜਬੂਰ ਸੀਗੇ। ਮੈਂ ਆਰਡਰ ਦੀ ਨਹੀਂ, ਮੈਂ ਤੁਹਾਡੇ ਦਿਲ ਦੀ ਗੱਲ ਜਾਣਨਾ ਦਿਲ ਦੀ ਤਾਂ ਸਾਡਾ ਕਰਦਾ ਨਹੀਂ ਸੀ ਉਸ ਨਿਕਲਣ। ਹਾਂ, ਦਿਲ ਦੀ ਗੱਲ ਸਹੀ। ਤੇ ਫਿਰ ਰਸਤੇ ਦੇ ਵਿੱਚ ਕਿੱਥੋਂ ਕਿੱਥੋਂ, ਪਹਿਲਾ ਕੈਂਪ ਬਾਰੇ ਦੱਸਿਆ, ਫਿਰ ਕਿੰਨੇ ਦਿਨ ਉੱਥੇ ਰਹੇ, ਫਿਰ ਕਿਸ ਕਿਸ ਤਰ੍ਹਾਂ? ਸਾਨੂੰ ਪਹਿਲਾਂ ਤੋਰਿਆ ਤੇ ਸਾਨੂੰ ਬਿਆਸ ਵਾਲਾ ਪੁਲ ਲੰਘਾ ਕੇ ਨਾ ਤੇ ਵਜ਼ੀਰ ਦੇ ਬਰਾਬਰ ਸਾਨੂੰ ਲੈ ਕੇ ਬਿਠਾ ਦਿੱਤਾ। ਅੱਛਾ, 3 ਦਿਨ ਉੱਥੇ ਰਹੇ ਹਾਂ। ਤੀਸਰੇ ਦਿਨ ਸਾਨੂੰ ਤੋਰਿਆ ਤੇ ਅੰਮ੍ਰਿਤਸਰੋਂ ਟਪਾ ਕੇ ਤੇ ਫਿਰ ਜਾਓ ਅੱਲਾ ਦੇ ਅੰਮ੍ਰਿਤਸਰੋਂ ਟਪਾ ਕੇ। ਜਿਹੜੇ ਤੁਹਾਡੇ 84 ਪਿੰਡ ਸੀ, ਜਾਂ ਤੁਸੀਂ ਕਹਤੇ ਕਿ ਅੱਧੇ 2 ਹੋ ਗਏ ਸੀ ਰਸਤੇ ਦੇ ਵਿੱਚ, ਉਸ ਤੋਂ ਬਾਅਦ ਕਿਸੇ ਚੀਜ਼ ਦਾ ਕਿਸੇ ਨੇ ਹਮਲਾ ਕੀਤਾ? ਨਹੀਂ, ਕੋਈ ਨਹੀਂ, ਸਾਡੇ ਤੇ ਕੋਈ ਨਹੀਂ। ਤੁਸੀਂ ਪੈਦਲ ਸੀਗੇ? ਪੈਦਲ ਸੀ, ਗੱਡੇ ਸੀ ਸਾਡੇ ਕੋਲ। ਗੱਡੇ ਸੀ ਤੁਹਾਡੇ ਕੋਲ। ਫਿਰ ਉੱਥੇ ਆ ਕੇ ਪਾਕਿਸਤਾਨ 'ਚ ਕਿੱਥੇ ਬੈਠੇ? ਪਾਕਿਸਤਾਨ ਤੋਂ ਆ ਕੇ ਬੈਠੇ, ਇਹ ਇੱਥੇ ਬਹਿ ਗਏ। ਅਸੀਂ 2-4 ਘਰ ਜੜਾ ਇਹ ਬੈਠੇ ਆ। ਅੱਛਾ, ਇੱਕ ਦਾ ਘਰ ਸਿਰਫ ਇਹ ਜ਼ਿਆਦਾ ਇਕੱਠੇ ਇਹ ਆ, ਬਾਕੀ ਆ ਮਿਰਜ਼ੇ ਵਾਲੀ ਆ। ਮਿਰਜ਼ੇ ਵਾਲੀ ਆ 93 ਨਕੋਦਰ ਦੇ ਕੋਲ, ਮਿਰਜ਼ੇ ਵਾਲੀ 60, ਇਹ ਉਹ ਹੈ। ਅੱਛਾ, ਜਦੋਂ ਉੱਥੋਂ ਨਿਕਲੇ ਸੀ ਕੋਈ ਦਿਮਾਗ 'ਚ ਹੈ ਸੀ ਕਿ ਘਰ-ਬਾਰ ਵੀ ਛੱਡ ਤੇ ਆਪਾਂ ਹੁਣ ਕਿੱਥੇ ਜਾ ਕੇ ਬੈਠਾਂਗੇ, ਕੀ ਖਾਵਾਂਗੇ, ਕੀ ਪੀਵਾਂਗੇ, ਕਿੱਧਰ ਜਾ ਰਹੇ ਆਪਾਂ? ਕੋਈ ਦਿਮਾਗ 'ਚ ਗੱਲ ਆਂਦੀ ਸੀ? ਇਹ ਆਉਂਦੀ ਸੀ, ਇਹ ਪਤਾ ਨਹੀਂ ਕਿ ਟਿਕਾਣਾ ਲੱਭਣਾ ਕਿ ਨਹੀਂ ਲੱਭਣਾ। ਜਿਹੜੇ ਇੱਥੇ ਆਏ ਸੀ ਤੇ ਇਨਸ਼ਾਅੱਲਾ ਤਹਿਸੀਲਦਾਰ ਦੇ ਪੇਸ਼ ਹੋਏ, ਉਹਨਾਂ ਪਟਵਾਰੀ ਨੂੰ ਹੁਕਮ ਦਿੱਤਾ ਵੀ ਉਹ ਪਿੰਡ ਹੈਗਾ ਖਾਲੀ ਹੈ ਜਿਹੜੇ ਸਿੱਖਾਂ ਦੇ, ਉੱਥੇ ਇਹਨਾਂ ਨੂੰ ਬਹਾਲੋ ਤੇ ਜ਼ਮੀਨ ਇਹਨਾਂ ਨਾਲ ਅਲਾਟ ਕਰੋ। ਕਿੱਲਾ ਜੀ ਹਾਂ, ਠੀਕ ਹੋ। ਕਿੱਲਾ ਜੀ ਤੋਂ ਬਾਅਦ 3-4 ਸਾਲ 5 ਸਾਲ ਤੋਂ ਬਾਅਦ ਫਿਰ ਆਰਡਰ ਆਇਆ ਵੀ ਤੁਸੀਂ ਆਪਣੇ ਆਪਣੇ ਕਲੇਮ ਦਿਓ, ਕਿੰਨਾ ਰਕਬਾ ਤੁਹਾਡਾ। ਉਹ ਕਲੇਮ ਦਿੱਤੇ, ਕਲੇਮਾਂ ਤੇ ਫਿਰ ਰਕਬਾ ਆ ਗਿਆ। ਪੂਰਾ ਮਿਲਿਆ? ਹਾਂ, ਪੂਰਾ ਮਿਲਿਆ। ਸਹੀ। ਤੇ ਕੈਂਪਾਂ ਦਾ ਕੀ ਹਾਲ ਸੀ ਉੱਥੇ? ਭੁੱਖ ਸ਼ੁੱਕ ਹੈ ਸੀ, ਕੋਈ ਬਿਮਾਰੀ, ਕੋਈ ਉਹ ਹਾਲਾਤ ਕੀ ਸਨ ਕੈਂਪ ਦੇ ਵਿੱਚ? ਕੈਂਪ ਦੇ ਵਿੱਚ ਬਿਮਾਰੀ ਹੈਜ਼ੇ ਦੀ ਸੀ, ਹੈਜ਼ੇ ਦੀ ਬਿਮਾਰੀ? ਹੋਰ ਕੋਈ। ਅੱਛਾ, ਤੇ ਬਾਕੀ ਅੰਨ ਪਾਣੀ ਤਾਂ ਇਹ ਸਾਡੇ ਕੋਲ ਜਿਹੜਾ ਅਸੀਂ ਘਰੋਂ ਚੁੱਕ ਕੇ ਤੁਰੇ ਸੀਗੇ, ਉਹ ਸਾਡਾ ਲਾਹੌਰ ਆ ਕੇ ਮੁੱਕਾ। ਲਾਹੌਰ ਮੁੱਕਾ? ਹਾਂ, ਲਾਹੌਰ ਮੁੱਕਾ। ਆਟਾ ਸਾਡਾ, ਗੁੜ, ਸ਼ੱਕਰ, ਹਰ ਚੀਜ਼। ਇਹ ਕਿੰਨੇ ਕੁ ਦਿਨ ਦਾ ਸਫ਼ਰ ਸੀ ਤੁਹਾਡੇ ਪਿੰਡ ਤੋਂ? ਉਹਦੇ ਸਫ਼ਰ ਤਾਂ ਕੁਝ ਵੀ ਨਹੀਂ ਸੀਗਾ, ਪਰ ਇਹ ਕਾਫਲੇ ਦਾ ਕੰਮ ਸੀ ਨਾ ਕਿ ਤੋੜ ਕੇ ਲਿਆਉਂਦੇ ਸੀਗੇ। ਇੱਕ ਪਾਸੇ ਟੈਂਕ ਹੁੰਦੇ ਸੀਗੇ, ਇੱਕ ਪਾਸੇ ਉਹਦਾ ਤੁਰੇ ਆਉਂਦੇ ਸੀਗੇ ਤੇ ਉਹਦਾ ਫਾਸਲਾ ਕੋਈ ਨਹੀਂ ਗਾ। 25 ਮੀਲ ਤੇ ਸੀ ਸਾਡੇ ਕੋਲੋਂ 20 ਮੀਲ ਦੇ ਉੱਤੇ ਅੰਮ੍ਰਿਤਸਰ ਸੀਗਾ। ਫਿਰ ਦਿਨ ਕਿੰਨੇ ਲੱਗੇ ਤੁਹਾਨੂੰ? 1 ਮਹੀਨਾ ਗੁਜ਼ਰ ਗਿਆ ਕੈਂਪਾਂ 'ਚ। 1 ਮਹੀਨਾ ਕੈਂਪਾਂ 'ਚ ਗੁਜ਼ਰ ਗਿਆ, ਕੋਈ ਕੈਂਪਾਂ 'ਚ ਗੁਜ਼ਰ ਗਿਆ, ਕੋਈ ਰਸਤੇ 'ਚ ਗੁਜ਼ਰ ਗਿਆ। ਥੋੜਾ ਜਿਹਾ ਤੋਰਨਾ ਕਾ ਫੇਰ ਬਿਠਾਲ ਦੇਣੇ। ਸਹੀ। ਅੱਛਾ ਬਜ਼ੁਰਗੋ, ਵੇਲਾ ਦੇ ਔਖਾ ਸੀ, ਲੇਕਿਨ ਅੱਜ ਦੇ ਦਿਨ 73 ਵਰਿਆਂ ਬਾਅਦ ਉਹ ਪਿੰਡ ਚੇਤੇ ਆਂਦਾ ਤੁਹਾਨੂੰ? ਬਿਲਕੁਲ, ਰਾਤ ਨੂੰ ਸੁੱਤੇ ਪਏ ਖਾਬ 'ਚ ਵੀ ਆ ਜਾਂਦਾ। ਅੱਛਾ, ਸਹੀ। ਦਿਲ ਕਰਦਾ ਵੇਖਣ ਨੂੰ? ਹਾਂ। ਕੋਈ ਪਿਛਲੇ 73 ਸਾਲਾਂ 'ਚ ਕੋਸ਼ਿਸ਼ ਕੀਤੀ ਜਾਂ ਕਿਸੇ ਨੂੰ ਆਪਣੇ ਦਿਲ ਦਾ ਹਾਲ ਦੱਸਿਆ ਕਿ ਯਾਰ ਮੈਂ ਆਪਣਾ ਪਿੰਡ ਵੇਖਣਾ ਚਾਹੁੰਦਾ, ਮੈਨੂੰ ਕੋਈ ਤਰੀਕਾ ਹੀ ਦੱਸ ਦਿਓ? ਹਾਂ, ਕੋਈ ਨਾ, ਜਿਵੇਂ ਇਹਦਾ ਰੌਲਾ ਪਿਆ ਰਿਹਾ, ਕੀ ਕਰਨਾ ਜਾ ਕੇ ਹੁਣ ਕੀ ਜਾ ਕੇ ਕਰਨਾ, ਛੱਡ ਪਰਾਂ। ਦਿਲ ਤਾਂ ਕਰਦਾ ਹੈ ਵੀ ਆਪਣੀ ਜ਼ਮੀਨ ਦੇਖੀਏ, ਆਪਣੇ ਖੂਹ ਦੇਖੀਏ, ਬਾਗ ਦੇਖੀਏ। ਇਨਸਾਨ ਦੇ ਅੰਦਰ ਸ਼ਊਰ ਇੱਕ ਲਾਸ਼ਊਰ, ਸ਼ਊਰ ਇਹਦੇ ਫਿਰਦੇ ਤੁਰਦੇ ਦੇ ਕੰਮ ਕਰਦੇ ਦੇ ਨਾਲ ਰਹਿੰਦਾ। ਅੱਛਾ, ਸ਼ਊਰ ਜਿਹੜਾ ਉਹਦੇ ਨਾਲ ਰਹਿੰਦਾ। ਹੁਣ ਬੈਠੇ ਆਪਾਂ, ਸ਼ਊਰ ਨਾਲ ਆ। ਠੀਕ ਹੈ। ਜਿਸ ਸੌ ਜਾਂਦਾ ਹੈ ਬੰਦਾ ਤੇ ਸ਼ਊਰ ਵੀ ਨਾਲ ਹੀ ਸੌ ਜਾਂਦਾ ਹੈ,
ਜਿਹੜਾ ਲਾਸ਼ੂਰ ਆ ਨਾ ਉਹ ਜਾਗ ਪੈਂਦਾ। ਉਹ ਫਿਰ ਸਭ ਕੁਝ ਦਿਖਾਉਂਦਾ ਹੈ, ਜਿੱਧਰ ਜਿੱਧਰ ਵੀ ਜਾਣਾ, ਉਹ ਜਗ੍ਹਾ ਵੀ, ਉਹ ਬੰਦੇ ਵੀ, ਸਾਰਾ ਕੁਝ ਅੱਖਾਂ ਮੁਰੇ ਆ ਜਾਂਦਾ। ਅੱਖਾਂ ਮੋਰੇ ਆ ਜਾਂਦਾ, ਜਿਹਨੂੰ ਕਹਿੰਦੇ ਅਸੀਂ ਖਾਬ, ਹਾਂ ਉਹ ਲਾਸ਼ੂਰ ਹੁੰਦਾ। ਲਾਸ਼ੂਰ। ਅੱਛਾ, ਜਿਹੜੇ ਹੁਣ ਤੁਹਾਡੇ ਪਿੰਡ 'ਚ ਬੈਠੇ ਆ, ਜਿਹੜਾ ਨਾਂ ਲਿਆ ਤੁਸੀਂ ਪਿੰਡ ਦਾ, ਉਹ ਪਿੰਡ ਵਾਸੀਆਂ ਨੂੰ ਕੋਈ ਸੁਨੇਹਾ ਹੈ ਤੁਹਾਡਾ? ਸੁਨੇਹਾ ਹੈ, ਸਾਡੇ 2 ਬੰਦੇ ਫਿਰ ਕੇ ਆਏ ਉੱਥੋਂ। ਅੱਛਾ। ਇਹ ਸਾਂਗੜੇ ਦੇ ਲਾਗੇ ਹੈਗਾ ਪਿੰਡ, ਜ਼ਿਲ੍ਹਾ ਸ਼ੇਖੂਪੁਰ, ਇਹਦੇ ਲਾਗੇ ਹੈਗਾ ਪਿੰਡ, ਉਹਦਾ ਨਾਮ ਉਸਰ ਗਿਆ। ਇੱਥੋਂ ਦੇ ਸਿੱਖ ਸਾਡੇ ਪਿੰਡ 'ਚ ਬੈਠੇ ਹੈ। ਸਹੀ। ਉਹ ਲੰਬੜਦਾਰ ਕੋ ਰਹੇ 2-4 ਦਿਨ ਤਾਂ ਫਿਰ ਵਾਪਸ ਆ ਗਏ। ਫਿਰ ਵਾਪਸ ਆ ਗਏ। ਤੇ ਇੱਕ ਚੂੜਿਆਂ ਦਾ ਪਟਿਓਰਾ ਸੀਗਾ ਸਾਡੇ ਬਾਹਰ, ਕੰਮ ਸਾਡਾ ਤਾਂ ਬਹੁਤ ਕਰਦੇ ਸੀ। ਉਹ ਗੋਹਾ ਵੀ ਚੁੱਕਦੇ ਸੀ, ਗੋਡੀ ਚੌਕੀ ਵੀ ਨਾਲ ਕਰਾਉਂਦੇ ਸੀ, ਵਿੱਚੋਂ ਵਾਹੀ ਵੀ ਕਰਦੇ ਸੀ ਹੈ। ਉਹਨਾਂ ਵਿੱਚ ਵੀ ਕੋਈ ਸਿਆਸਤ ਪੁੱਛਿਆ ਮੈਂ ਕਿਸ ਬੰਦੇ ਨੂੰ, ਅੱਛਾ, ਉਹਨਾਂ ਕਿਹਾ ਉਹਨਾਂ 'ਚ ਕੋਈ ਨਹੀਂਗਾ। ਹੁਣ ਨਵਾਂ ਪੋਸਟ ਸਾਰੇ 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 ਟੁਰ ਗਏ। ਲੇਕਿਨ ਫਿਰ ਵੀ ਚਲੋ ਤੁਹਾਡੀ ਵੀਡੀਓ ਜਿਹੜੀ ਆ ਉੱਥੇ ਤੱਕ ਪਹੁੰਚ ਜਾਏਗੀ। ਕੋਈ ਉਹਨਾਂ ਨੂੰ ਸੁਨੇਹਾ, ਕੋਈ ਸਲਾਮ ਦੁਆ? ਹਾਂ, ਉਹਨਾਂ ਨੂੰ ਸਲਾਮ ਦਾ ਇਹ ਹੈਗਾ ਵੀ ਜੇ ਲਖਣਕਿਆਂ ਦੇ ਵਿੱਚ ਉਹਨਾਂ ਸਿੰਦਾ ਸਿੰਘ ਜਿੰਦਾ ਹੋਵੇ, ਸਿੰਦਾ ਸਿੰਘ, ਹਾਂ, ਅੱਛਾ, ਤੇ ਉਹਨੂੰ ਕਹੇ ਵੀ ਤੈਨੂੰ ਅਦਾਲਤ ਖਾਂ ਯਾਦ ਕਰਦਾ, ਅਦਾਲਤ ਖਾਂ ਤੁਹਾਨੂੰ ਯਾਦ ਕਰਦਾ ਜੇ ਆਪਾਂ ਇਕੱਠੇ ਪੜ੍ਹਦੇ ਹੁੰਦੇ, ਇਕੱਠੇ ਪੜ੍ਹਦੇ ਸੀ। ਠੀਕ ਠੀਕ ਠੀਕ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਪਿਆਰ ਭਰੀਆਂ ਗੱਲਾਂ, ਉਹ ਯਾਦ ਜਿਹੜੀ ਆਪਣੇ ਨਾਲ ਪਿੱਛੇ 73 ਵਰਿਆਂ ਤੋਂ ਆਪਣੇ ਦਿਲ 'ਚ ਬਿਠਾਈ ਬੈਠੇ ਨੇ, ਉਹ ਯਾਦਾਂ ਤੁਸੀਂ ਸਾਡੇ ਨਾਲ ਜਿਹੜੀਆਂ ਨੇ ਉਹ ਸਾਂਝ ਪਾਈ ਉਹਨਾਂ ਦੀ। ਸੋ ਆਪਾਂ ਕੋਸ਼ਿਸ਼ ਕਰੀ ਦੀ ਇਹਨਾਂ ਨੇ ਯਾਦਾਂ ਨੂੰ ਲੈ ਕਰਕੇ ਜੋ ਦੋਵਾਂ ਪੰਜਾਬਾਂ ਦੇ ਵਿੱਚ ਪਿਛਲੇ 73 ਵਰਿਆਂ ਤੋਂ ਦੂਰੀ ਹੈ, ਉਸ ਦੂਰੀ ਨੂੰ ਕੱਟ ਕਰਾਉਣ ਦੀ ਕੋਸ਼ਿਸ਼ ਕਰੀ ਦੀ ਹੈ। ਔਰ ਇਹ ਕੋਸ਼ਿਸ਼ ਸਾਡੀ ਇਸੇ ਤਰ੍ਹਾਂ ਜਾਰੀ ਦੇਵੇਗੀ। ਮਿਲਦੇ ਹਾਂ ਕਿਸੇ ਹੋਰ ਥਾਂ 'ਤੇ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।